ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਡੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਲੱਕਲੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ, ਪਰ ਇਹ ਹਜੇ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਇੰਨੀਆਂ ਅੱਗਾਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਲੱਗ ਗਈਆਂ। ਬਿਲਕੁਲ। ਸੋ ਇਸੇ ਦੇ ਨਾਲ ਸੈਕਰਾਮੈਂਟੋ ਦੇ ਵਿੱਚ ਬੀਤੇ ਦਿਨਾਂ 'ਚ ਇੱਕ ਚਰਚ ਨੂੰ ਅੱਗ ਲੱਗੀ ਸੀ, ਜਿਸ ਨੂੰ ਹੁਣ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ 43 ਸਾਲਾ ਜੇਮੀ ਟੈਪੀਆ ਉਸ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹ ਜਦ ਗ੍ਰਿਫਤਾਰ ਕੀਤਾ ਗਿਆ, ਉਹ ਆਲਰੇਡੀ ਪ੍ਰੋਬੇਸ਼ਨ ਦੇ ਉੱਤੇ ਸੀਗਾ, ਤੇ ਹੁਣ ਜਿਹੜਾ ਇਸ ਨੂੰ ਚਰਚ ਫਾਇਰ ਦੇ ਮਾਮਲੇ ਦੇ ਵਿੱਚ ਆਲਰੇਡੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਤੇ ਟੇਪੀਆ ਕਹਿੰਦੇ ਵੀ ਇਸ ਦੇ ਉੱਤੇ ਆਰਸਨ ਤੇ ਵੈਂਡਲਿਜ਼ਮ ਦੇ ਜਿਹੜੇ ਚਾਰਜ ਆ ਉਹ ਲੱਗਣਗੇ, ਤੇ ਆਉਂਦੀ 20 ਅਗਸਤ ਨੂੰ ਇਸ ਨੂੰ ਕਹਿੰਦੇ ਆ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਇਸ ਮਾਮਲੇ ਕਰਕੇ ਇਹ ਹੁਣ ਬੇਲ ਦੇ ਲਈ ਇਨਐਲੀਜੀਬਲ, ਯਾਨੀ ਕਿ ਇਸ ਨੂੰ ਬੇਲ ਹੁਣ ਨਹੀਂ ਮਿਲ ਸਕਦੀ ਹੈਗੀ, ਤੇ 20 ਤਰੀਕ ਨੂੰ ਜੱਜ ਮੂਹਰੇ ਪੇਸ਼ ਹੋਵੇਗਾ। ਫਾਇਰ ਫਾਈਟਰਸ ਜਿਹੜੇ ਆ, ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਜਿਹੜੀ ਲੱਗੀ ਆ ਪਾਰਕ ਫਾਇਰ, ਉਸ ਨੇ ਹੁਣ 670 ਸਕੁਅਰ ਮਾਈਲ ਦਾ ਏਰੀਆ ਜਿਹੜਾ ਕਵਰ ਕਰ ਲਿਆ। 40% ਇਹ ਅੱਗ ਕੰਟੇਨਡ ਹੈਗੀ ਆ ਹੁਣ। ਸੋ ਕਾਫੀ ਵੱਡੀ ਕੰਟੇਨਡ ਵੀ ਆ। ਪਿਛਲੇ ਸਮੇਂ 'ਚ ਤੁਹਾਨੂੰ ਪਤਾ ਹੀ ਆ ਵੀ ਚੀਕੋ ਦੇ ਲਾਗੇ ਛਾਗੇ ਕਈ ਏਰੀਆ 'ਚ ਜਿਹੜੀ ਅੱਗ ਇਸ ਵਧਣ ਦੇ ਨਾਲ ਲੋਕਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਸੀਗਾ। ਸੋ ਫਾਈਨਲੀ ਇਹਦੇ ਉੱਤੇ ਜਿਹੜਾ ਕੰਟਰੋਲ ਆ ਉਹ ਦਿਸਦਾ ਨਜ਼ਰ ਆ ਰਿਹਾ। ਹਾਲਾਂਕਿ ਸਿਰਫ 40% ਦੀ ਕੰਟਰੋਲ ਹੋਈ ਆ। 5400 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਅੱਗ ਨੂੰ ਫਾਈਟ ਕਰ ਗਏ ਆ। ਪਹਿਲਾਂ ਇਹ ਦੋ ਕਾਉਂਟੀਜ਼ ਨੂੰ ਅਫੈਕਟ ਕਰਦੀ ਸੀ, ਬਿਊਟ ਤੇ ਟਿਹਾਮਾ ਨੂੰ, ਜਿਹਦੇ ਨਾਲ 641 ਸਟਰਕਚਰਸ ਡੈਮੇਜ ਹੋਈਆਂ ਹੈਗੀਆਂ। ਤੇ ਕੈਲੀਫੋਰਨੀਆ ਨੇ ਕਿਹਾ ਵੀ ਹੋਰ ਵੀ ਜਿਹੜੀਆਂ ਬਿਲਡਿੰਗਸ ਆ ਉਹ ਕਾਊਂਟ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਅੱਗ ਆ ਸਭ ਤੋਂ ਵੱਡੀ ਸੀ, ਉਹਦੇ ਤੇ ਕੰਟਰੋਲ ਹੁਣ ਦਿਸਦਾ ਨਜ਼ਰ ਆ ਰਿਹਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਐਂਡਰੀਅਸ ਫਾਲਟ ਬਾਰੇ ਕਹਿੰਦੇ ਸਭ ਨੂੰ ਪਤਾ ਹੈ, ਜਿਸ ਦੇ ਕਰਕੇ ਵੱਡੇ ਭੁਚਾਲ ਦੀ ਹਮੇਸ਼ਾ ਹੀ ਡਰ ਰਹਿੰਦਾ ਆ। 750 ਮੀਲ ਲੰਬਾ ਆ ਸੈਨ ਐਂਡਰੀਅਸ ਫਾਲਟ, ਜੋ ਕਿ ਕੈਲੀਫੋਰਨੀਆ ਦਾ, ਜਿਸ ਦੇ ਇਰਦ ਗਿਰਦ ਵੱਡੇ ਜਿਹੜੇ ਆ ਉਹ ਸ਼ਹਿਰ ਆਉਂਦੇ ਨੇ। ਉਧਰ US ਜਿਓਲੋਜੀਕਲ ਸਰਵੇ ਨੇ ਦੱਸਿਆ ਵੀ ਲਾਸ ਐਂਜਲਸ ਲਾਗੇ ਜਿਹੜਾ ਰੀਸੈਂਟ ਭੁਚਾਲ ਆਇਆ ਸੀ, ਇਹ ਪੁਐਂਟੇ ਹਿਲਸ ਫਾਲਟ ਕਰਕੇ ਆ। ਕਹਿੰਦੇ ਵੀ ਇਹ ਜਿਹੜਾ ਫਾਲਟ ਆ ਇਹ ਹੈ ਤਾਂ 25 ਮੀਲ ਲੰਬਾ ਹੀ, ਗਲੈਂਡੇਲ ਪੈਸਾਡੀਨਾ ਦੇ ਵਿੱਚ ਆ, ਪੁਐਂਟੇ ਹਿਲਸ ਵੱਲ ਨੂੰ ਜਿਹੜਾ ਇਹ ਜਾਂਦਾ ਆ, ਤੇ ਰੀਸੈਂਟ ਮਹੀਨਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਜਿਹੜਾ ਉਹ ਹੋਇਆ ਆ। 2 ਜੂਨ ਨੂੰ ਪਹਿਲਾਂ ਉੱਥੇ ਭੁਚਾਲ ਆਇਆ, ਫਿਰ 4 ਜੂਨ ਨੂੰ ਆਇਆ, ਫਿਰ 24 ਜੂਨ ਨੂੰ ਵੀ ਜਿਹੜਾ ਇੱਕ ਹੋਰ ਇਸ ਫਾਲਟ ਦੇ ਵਿੱਚ ਭੁਚਾਲ
ਆਇਆ ਸੀ। 1994 ਦੇ ਵਿੱਚ ਨਾਰਥਰਿਜ ਜਿਹੜਾ ਭੁਚਾਲ ਆਇਆ ਸੀ ਉਸ ਦੇ ਕਰਕੇ 57 ਲੋਕਾਂ ਦੀ ਮੌਤ ਹੋਈ ਸੀ ਤੇ ਬਿਲੀਅਨਸ ਆਫ ਡਾਲਰ ਦਾ ਡੈਮੇਜ ਹੋਇਆ ਸੀ। 6.7 ਮੈਗਨੀਟਿਊਡ ਦਾ ਉਹ ਭੁਚਾਲ ਸੀਗਾ। USGS ਹੁਣ ਐਸਟੀਮੇਟ ਲਾਉਂਦਾ ਹੈ ਵੀ ਜੇ ਇਹ ਪੁਆਇੰਟੇ ਹਿਲਸ ਫਾਲਟ ਦੇ ਕਰਕੇ ਵੱਡਾ ਭੁਚਾਲ ਆਉਂਦਾ ਆ ਤਾਂ ਇਹ 250 ਬਿਲੀਅਨ ਡਾਲਰ ਤੱਕ ਦਾ ਓਵਰਆਲ ਨੁਕਸਾਨ ਕਰੂਗਾ ਤੇ ਨਾਲ ਹਜ਼ਾਰਾਂ ਹੀ ਲੋਕ ਘਰੋਂ ਬੇਘਰ ਹੋਣਗੇ। 3000 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੈ ਇਸ ਵਿੱਚ ਹੋ ਸਕਦੀ ਆ। ਸੋ ਇਹ ਇੱਕ ਛੋਟਾ ਜਿਹਾ ਫਾਲਟ ਲਾਈਨ ਆ, ਪਰ ਇਹਦੇ ਕਰਕੇ ਜਿਹੜਾ ਖਤਰਾ ਆ ਉਹ ਪੂਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਆਪਾਂ ਸਵੇਰੇ ਵੀ ਜਿੱਦਾਂ ਜ਼ਿਕਰ ਕੀਤਾ ਸੀ, ਇਹ ਰੀਸੈਂਟਲੀ ਬਹੁਤ ਜ਼ਿਆਦਾ ਐਕਟਿਵ ਹੋਇਆ ਪਿਆ ਆ। ਕਈ ਦਹਾਕੇ ਇਸ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਸੀ ਤੇ ਹੁਣ ਪਿਛਲੇ ਇਸ ਸਾਲ ਦੇ ਵਿੱਚ 13 ਜਿਹੜੇ ਭੁਚਾਲ ਆ ਇਸ ਦੇ ਵਿੱਚ ਆਲਰੇਡੀ ਆ ਚੁੱਕੇ ਆ ਤੇ ਅਰਥਕੁਏਕ ਦੇ ਸਿਸਮੀਓਲੋਜਿਸਟ ਇਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਪਹਿਲਾਂ ਹੀ ਇਸ਼ਾਰਾ ਕਰ ਰਹੇ ਆ ਵੀ ਭਾਈ ਪ੍ਰੀਪੇਅਰਡ ਰਹੋ, ਕਿਸੇ ਵੀ ਟਾਈਮ ਵੱਡਾ ਹੋਰ ਭੁਚਾਲ ਆ ਸਕਦਾ ਆ। ਕੈਲੀਫੋਰਨੀਆ ਦੇ ਕੁਝ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਿਹੜੀ ਆ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਵੀ ਉਹ 2 ਦਿਨਾਂ ਦੇ ਲਈ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਸਾਊਥ ਕੋਸਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਵਾਰਨਿੰਗ ਦਿੱਤੀ ਆ। ਬਹੁਤ ਸਾਰੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਆ ਜਿਨ੍ਹਾਂ 'ਚ ਇੰਡੀਓ, ਪਾਮ ਸਪ੍ਰਿੰਗਸ, ਕੈਥੇਡਰਲ ਸਿਟੀ, ਪਾਮ ਡੈਜ਼ਰਟ ਕੰਟਰੀ, ਲਾ ਕੁਇੰਟਾ ਤੇ ਕੋਚੈਲਾ, ਇੱਥੇ ਜਿਹੜੀ 에ਅਰ ਕੁਆਲਿਟੀ ਆ ਬਹੁਤ ਬੈਡ ਆ ਇਸ ਟਾਈਮ ਦੇ ਉੱਤੇ ਤੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਉਹਨਾਂ ਨੂੰ ਜਿਹੜੀ ਵੱਡੀ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਘਰਾਂ ਦੇ ਅੰਦਰ ਹੀ ਰਹੋ। ਨੈਸ਼ਨਲ ਵੈਦਰ ਸਰਵਿਸ ਨੇ ਆਪਣੇ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਇਹ ਦੱਸਿਆ ਆ ਵੀ ਹਾਈ ਲੈਵਲਸ ਆਫ ਵਿੰਡ ਬਲੋਨ ਡਸਟ, ਵੀ ਬਹੁਤ ਜ਼ਿਆਦਾ ਜਿਹੜੀ ਆ ਮਿੱਟੀ ਜਿਹੜੀ ਆ ਉੱਥੇ ਉੱਡ ਰਹੀ ਹੈਗੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ, ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। LA ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ। ਸੈਨ ਫਰਨੈਂਡੋ ਦਾ ਜਿਹੜਾ ਉਹ ਰਹਿਣ ਵਾਲਾ ਆ। ਬੇਕਰਸਫੀਲਡ ਦੀ ਸਾਈਡ ਤੋਂ ਇੱਕ ਜਵਾਨ ਮਾਂ ਦੀ ਕਹਿੰਦੇ ਆ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀ, ਉਸ ਮਾਮਲੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। 99 ਫਰੀਵੇ ਦੇ ਸਾਈਡ ਦੇ ਉੱਤੇ ਕਾਰਲਾ ਟੈਰਨ ਨਾਂ ਦੀ ਜਿਹੜੀ ਸੜੀ ਹੋਈ ਬਾਡੀ ਕਹਿੰਦੇ ਆ ਇਹ ਲੱਭੀ ਸੀਗੀ। ਹੌਸਕਿਨ ਐਵੀਨਿਊ ਦੇ ਆਫ ਰੈਂਪ ਦੇ ਨਜ਼ਦੀਕ ਇਹ 17 ਦਸੰਬਰ 2022 ਦੀ ਗੱਲ ਦੱਸੀ ਜਾਂਦੀ ਆ। ਟੈਰਨ ਕਹਿੰਦੇ ਵੀ ਲਾਸਟ ਵਾਰੀ ਸੈਨ ਫਰਨੈਂਡੋ ਦੇ ਵਿੱਚ ਹੀ ਦੇਖੀ ਗਈ ਸੀ, ਉਸ ਤੋਂ ਬਾਅਦ 'ਚ ਇਸ ਦੀ ਲਾਸ਼ ਹੀ ਬਰਾਮਦ ਹੋਈ ਆ ਤੇ ਹੁਣ ਉਸ ਮਾਮਲੇ ਵਿੱਚ ਇੱਕ ਜਾਣੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। 27 ਸਾਲਾਂ ਦੀ ਇਹ ਕੁੜੀ ਸੀਗੀ। ਇਹ ਵੈਟਰਨਸ ਆਫ ਫੋਰਨ ਵਾਰਸ ਪੋਸਟ ਦੇ ਉੱਤੇ ਜਿਹੜੀ ਉਹ ਕੰਮ ਕਰਦੀ ਸੀ ਤੇ ਕਹਿੰਦੀ ਘਰ ਨੂੰ ਜਾ ਰਹੀ ਸੀ ਜਦ ਇਸ ਨੂੰ ਮਾਰ ਦਿੱਤਾ ਗਿਆ ਸੀਗਾ। ਫਿਰ ਕਹਿੰਦੇ ਵੀ ਇਸ ਦੀ ਬਾਡੀ ਨੂੰ ਉੱਥੋਂ ਉਸ ਹਥਿਆਰੇ ਨੇ, ਕਾਤਲ ਨੇ ਟਰਾਂਸਪੋਰਟ ਕਰਕੇ ਫਰੀਵੇ ਦੇ ਜਿਹੜੇ ਸਾਈਡ ਦੇ ਉੱਤੇ ਡੰਪ ਕਰ ਦਿੱਤਾ ਸੀ। ਉਹ ਕਹਿੰਦੇ ਵੀ ਕਿਸੇ ਗੈਂਗ ਦੇ ਨਾਲ ਅਫੀਲੀਏਟਡ ਨਹੀਂ ਸੀ ਤੇ ਕਹਿੰਦੀ ਇੱਕ ਗੁੱਡ ਅਪਸਟੈਂਡਿੰਗ ਸਿਟੀਜ਼ਨ ਸੀ। ਡੇਢ ਸਾਲ ਪੌਣੇ 2 ਸਾਲ ਤੱਕ LA ਸ਼ੈਰਿਫ ਡਿਪਾਰਟਮੈਂਟ ਨੇ ਇਸ ਮਾਮਲੇ ਦੇ ਵਿੱਚ ਕੋਈ ਲੀਡਸ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਅੱਜ ਕਹਿੰਦੇ ਵੀ ਸਵੇਰੇ ਇਹਨਾਂ ਨੂੰ ਇੱਕ ਸਰਚ ਵਾਰੰਟ ਦੇ ਦੌਰਾਨ ਨੌਕਸ ਸਟਰੀਟ ਜੋ ਸੈਨ ਫਰਨੈਂਡੋ 'ਚ ਆ, ਉੱਥੇ ਜਿਹੜਾ ਸਸਪੈਕਟ ਹੁਆਨ ਫਿਗੁਏਰਾ 30 ਸਾਲਾਂ ਦਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। $1 ਮਿਲੀਅਨ ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਤੇ ਕੱਲ ਨੂੰ ਇਸ ਨੂੰ ਸਵੇਰੇ 8:30 ਵਜੇ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਕਲੀਅਰ ਕੀਤਾ ਜਾਂਦਾ ਹੈ, ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਕੈਲ ਮੈਟਰਸ ਨੇ ਰਿਪੋਰਟ ਛਾਪੀ ਆ। ਕਹਿੰਦੇ ਵੀ ਗੈਵਨ ਨਿਊਸਮ ਕੈਲੀਫੋਰਨੀਆ ਦੇ ਗਵਰਨਰ ਨੇ ਹੁਣ LA ਦੇ ਮੇਅਰ ਨੂੰ ਇਹ ਕਿਹਾ ਵੀ ਤੁਹਾਡੇ ਕੋਲ ਪੈਸਾ ਵੀ ਆ, ਫਲੈਕਸੀਬਿਲਿਟੀ ਵੀ ਆ ਤੇ ਗ੍ਰੀਨ ਲਾਈਟ ਦਿੱਤੀ ਹੋਈ ਹੈਗੀ ਆ। ਸਟੇਟ ਤੁਹਾਨੂੰ ਸਪੋਰਟ ਕਰ ਰਹੀ ਆ ਤੇ ਲੋਕ ਤੁਹਾਤੋਂ ਮੰਗ ਕਰ ਰਹੇ ਆ ਤੇ ਇਹ ਸਭ ਤੋਂ ਮੋਸਟ ਇੰਪੋਰਟੈਂਟ ਇਸ਼ੂ ਹੈਗਾ ਤੇ ਇਹਦੇ ਵੱਲ ਅਟੈਂਸ਼ਨ ਦਿਓ। ਹੁਣ ਗਵਰਨਰ LA ਦੇ ਮੇਅਰ ਨੂੰ ਕਹਿ ਰਿਹਾ ਆ। ਸੋ ਤੁਹਾਨੂੰ ਦੱਸਦੀ ਜਾਈਏ, ਜਿਹੜੀ LA ਦੀ ਮੇਅਰ ਆ ਉਸਨੇ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਸੀ ਉਸ ਨੂੰ ਕ੍ਰਿਟੀਸਾਈਜ਼ ਕੀਤਾ ਸੀ। ਉਹ ਕਹਿੰਦੀ ਵੀ ਇਹ ਇਦਾਂ ਜਿਹੜੀ ਆ ਹੋਮਲੈਸਨੈਸ ਉਹ ਨਹੀਂ ਹਟ ਸਕਦੀ ਹੈਗੀ। ਪਰ ਸੈਨ ਡਿਏਗੋ ਦੇ ਮੇਅਰ ਟੌਡ ਗਲੋਰੀਆ ਤੇ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਸੁਪਰੀਮ ਕੋਰਟ ਦੇ ਡਿਸੀਜਨ ਨੂੰ ਵੈਲਕਮ ਕੀਤਾ ਸੀ ਤੇ ਉਹਦੇ 'ਚ ਇਹ ਕਿਹਾ ਸੀ ਵੀ ਹਾਂ ਜਿਹੜੀ ਸਾਡੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਤੇ ਇਸ ਡਿਸੀਜਨ ਦੇ ਨਾਲ ਹੁਣ ਅਸੀਂ ਲੋਕਾਂ ਨੂੰ ਮੂਵ ਕਰ ਸਕਦੇ ਹੈਗੇ ਆ। ਪਿਛਲੇ 5 ਸਾਲਾਂ 'ਚ ਸਟੇਟ ਆਫ ਕੈਲੀਫੋਰਨੀਆ ਨੇ
$24 ਬਿਲੀਅਨ ਹੋਮਲੈਸਨੈਸ ਤੇ ਹਾਊਸਿੰਗ ਦੇ ਉੱਤੇ ਖਰਚ ਕਰ ਦਿੱਤਾ ਆ। ਇਸ ਤੋਂ ਬਿਨਾਂ $750 ਮਿਲੀਅਨ ਲੋਕਲ ਲੀਡਰਸ ਨੂੰ ਕਲੀਅਰ ਇਨਕੈਂਬੈਂਟਸ ਦੇ ਲਈ ਦਿੱਤਾ ਗਿਆ ਆ। ਪਰ ਹਜੇ ਵੀ ਜੇ ਤੁਸੀਂ ਕਿਸੇ ਵੀ ਸ਼ਹਿਰ ਜਾਓ, ਟੈਂਟਾਂ ਦੇ ਟੈਂਟ ਤੁਸੀਂ ਉਦਾਂ ਹੀ ਦੇਖ ਸਕਦੇ ਹੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਟਲ ਦੀ ਵੱਡੀ ਲੇਆਫ ਦੀ ਜਿਹੜੀ ਖਬਰ ਤੋਂ ਬਾਅਦ 'ਚ ਇੱਕ ਹੋਰ ਵੱਡਾ ਝਟਕਾ ਟੈਕ ਇੰਡਸਟਰੀ ਦੇ ਵਿੱਚ ਆਇਆ ਆ। ਸਿਸਕੋ ਸਿਸਟਮ 7% ਆਪਣੀ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਿਹਾ ਆ। ਹਜ਼ਾਰਾਂ ਹੀ ਜਿਹੜੀਆਂ ਜੌਬਸ ਆ ਕਹਿੰਦੇ ਸਿਸਕੋ ਸਿਸਟਮ ਆ ਉਹ ਹੁਣ ਸਲੈਸ਼ ਕਰੇਗਾ। ਸਿਸਕੋ ਨੇ ਕਹਿੰਦੇ ਵੀ ਰੀਸਟਰਕਚਰਿੰਗ ਪਲਾਨ ਆ ਇਸ ਨੂੰ ਐਲਾਨ ਕਰ ਦਿੱਤਾ ਆ। SEC ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਅੱਜ ਇਹਨਾਂ ਨੇ ਇਹ ਫਾਈਲਿੰਗ ਦੇ ਵਿੱਚ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਆ। ਸੈਨੋਜ਼ੇ ਬੇਸਡ ਇਹ ਕੰਪਨੀ ਆ ਸਿਸਕੋ। 84,900 ਜਿਹੜੇ ਇਹਨਾਂ ਦੇ ਕਾਮੇ ਨੇ ਵਰਲਡ ਵਾਈਡ ਜੁਲਾਈ 2023 ਦੇ ਮੁਤਾਬਕ 7% ਕੱਟ ਦਾ ਮਤਲਬ ਆ ਵੀ 59,900 ਜਿਹੜੇ EMPLOYEES ਆ ਉਹਨਾਂ ਨੂੰ ਲੇ ਆਫ ਕੀਤਾ ਜਾਣਾ ਆ ਪੂਰੀ ਦੁਨੀਆ ਭਰ ਦੇ ਵਿੱਚ। ਫਰਵਰੀ ਦੇ ਵਿੱਚ ਵੀ ਸਿਸਕੋ ਨੇ ਅਨਾਉਂਸ ਕੀਤਾ ਸੀਗਾ ਵੀ ਉਹ 5% ਫੋਰਸ ਜਿਹੜੀ ਆ ਉਹ ਲੇ ਆਫ ਕਰਨਗੇ। 2023 ਤੇ 2024 ਦੇ ਵਿੱਚ ਇਹ ਡਿਸਕਲੋਜ਼ ਹੋਇਆ ਵੀ ਇਕੱਲੇ ਬੇ ਏਰੀਆ ਦੇ ਵਿੱਚੋਂ ਹੀ ਇਹਨਾਂ ਨੇ 1750 ਜੌਬਾਂ ਜਿਹੜੀਆਂ ਘੱਟ ਕਰ ਦਿੱਤੀਆਂ ਹੈਗੀਆਂ ਆ। ਸੋ ਜਿਹੜੀਆਂ ਫਰਵਰੀ ਦੇ ਵਿੱਚ ਲੇ ਆਫ ਹੋਈਆਂ ਸੀ 4200 ਉਦੋਂ, ਤੇ ਹੁਣ 6000 ਨਵੀਆਂ ਜਿਹੜੀਆਂ ਲੇ ਆਫਸ ਆ ਉਹ ਹੋਣ ਜਾ ਰਹੀਆਂ ਆ। ਇਸ ਟਾਈਮ ਟੈਕ ਕੰਪਨੀਜ਼ ਲੇ ਆਫ ਦੇ ਉੱਤੇ ਲੇ ਆਫ ਜਿਹੜੀਆਂ ਉਹ ਕਰ ਰਹੀਆਂ ਆ। ਬਲੀਡ ਜਿਹੜਾ ਉਹ ਇਸ ਟਾਈਮ ਇਕਨੋਮੀ ਲੱਗਦਾ ਆ ਵੀ ਉਹ ਪੂਰੀ ਤਰ੍ਹਾਂ ਕਰ ਰਹੀ ਆ। ਜਿਸ ਤਰ੍ਹਾਂ ਮੈਂ ਪਹਿਲਾਂ ਹੋਮਲੈਸ ਇਨਕੈਂਪਮੈਂਟਸ ਦੀ ਗੱਲ ਕਰ ਰਿਹਾ ਸੀ, ਬੇ ਏਰੀਆ ਦਾ ਇੱਕ ਸ਼ਹਿਰ ਹੈਗਾ ਈਸਟ ਪਾਲੋ ਆਲਟੋ। ਇੱਕ ਟਾਈਮ ਤੇ ਇਸ ਨੂੰ ਕ੍ਰਾਈਮ ਕੈਪੀਟਲ ਆਫ ਦਾ ਵਰਲਡ ਕਰਕੇ ਜਾਣਿਆ ਜਾਂਦਾ ਸੀ। ਹਰ ਸਾਲ 150 ਦੇ ਕਰੀਬ ਜਿਹੜੇ ਆ ਸ਼ੂਟਿੰਗ ਦੇ ਨਾਲ ਕਤਲ ਹੁੰਦੇ ਸੀ। ਇਹ 1990 ਦੀਆਂ ਗੱਲ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, 1990 ਤੋਂ ਲੈ ਕੇ 2000 ਦੇ ਲਾਗੇ ਛਾਗੇ। ਉਸ ਤੋਂ ਬਾਅਦ ਵੱਡੇ ਵੱਡੇ ਸਟੋਰ ਉੱਥੇ ਆਣੇ ਸ਼ੁਰੂ ਹੋ ਗਏ, ਕਿਉਂਕਿ ਇੱਕ ਪਾਸੇ ਪਾਲੋ ਆਲਟੋ ਆ, ਸਟੈਨਫੋਰਡ ਯੂਨੀਵਰਸਿਟੀ ਆ, ਸਟੈਨਫੋਰਡ ਹਸਪੀਟਲ ਆ। ਜਿਹੜੇ ਘਰ 1.5 ਲੱਖ ਦੇ ਸੀ ਉਹ 7-7 8-8 ਲੱਖ ਮਿਲੀਅਨ ਦੇ ਹੋ ਗਏ ਤੇ ਟੋਟਲੀ ਜਿਹੜੀ ਡੈਮੋਗ੍ਰਾਫੀ ਆ ਚੇਂਜ ਹੋ ਗਈ। ਪਰ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੇ ਪ੍ਰੋਗਰੈਸਿਵਸ ਨੇ ਜਿੱਦਾਂ ਦੇ ਰੂਲ ਲਾਏ ਉਹਦੇ ਨਾਲ ਈਸਟ ਪਾਲੋ ਆਲਟੋ ਇੱਕ ਵਾਰੀ ਫਿਰ ਜਿਹੜੇ ਹੋਮਲੈਸ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਭਰ ਗਿਆ। ਹੁਣ ਉੱਥੇ ਦੇ ਮੇਅਰ ਐਂਟੋਨੀਓ ਲੋਪੇਜ਼ ਨੇ ਇਹ ਕਿਹਾ ਵੀ ਸਾਡੀ ਰੀਜਨਲ ਪ੍ਰੋਬਲਮ ਹੈਗੀ ਆ ਤੇ ਸੈਨ ਮਟੇਓ ਕਾਉਂਟੀ ਦੇ ਕੋਲ ਬਹੁਤ ਪੈਸਾ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਸੈਨ ਮਟੇਓ ਕਾਉਂਟੀ 'ਚ ਐਵਰੇਜ ਘਰ ਦੀ ਪ੍ਰਾਈਸ $2-2.5 ਮਿਲੀਅਨ ਆ। ਮਹਿੰਗੇ ਘਰ ਆ ਤੇ ਪ੍ਰੋਪਰਟੀ ਟੈਕਸ ਤੁਹਾਨੂੰ ਦੇਖ ਲਓ ਵੀ ਕਿੰਨਾ ਉਹਨਾਂ ਨੂੰ ਉੱਥੋਂ ਆਉਂਦਾ ਹੋਊਗਾ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਐਮਰਜੈਂਸੀ ਆਰਡੀਨੈਂਸ ਜਾਰੀ ਕਰਨ ਜਾ ਰਹੇ ਹਾਂ ਸਤੰਬਰ 3 ਨੂੰ, ਜਿਹਦੇ ਮੁਤਾਬਕ ਕਹਿੰਦਾ ਸਿਰਫ 2 ਹੀ ਨੋਟਿਸ ਦਿੱਤੇ ਜਾਊਗੇ, ਉਸ ਤੋਂ ਬਾਅਦ ਉਹਨਾਂ ਨੂੰ ਚੱਕ ਦਿੱਤਾ ਜਾਊਗਾ ਤੇ ਜਿਨ੍ਹਾਂ ਨੂੰ ਮੈਂਟਲ ਹੈਲਥ ਦੀ ਜ਼ਰੂਰਤ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਊਗਾ। ਬਾਕੀ ਦਿਆਂ ਨੂੰ ਕੋਸ਼ਿਸ਼ ਕੀਤੀ ਜਾਊਗੀ, ਜੇ ਉਹ ਰਹਿਣਾ ਚਾਹੁੰਦੇ ਆ ਜਿਹੜੇ ਸ਼ੈਲਟਰ ਦਿੱਤੇ ਜਾਂਦੇ ਤਾਂ ਠੀਕ ਆ, ਨਹੀਂ ਤਾਂ ਪੂਰੀ ਦਾ ਪੂਰਾ ਸ਼ਹਿਰ ਜਿਹੜਾ ਆ ਉਹ ਅਸੀਂ ਕਲੀਨ ਅਪ ਕਰਾਂਗੇ। ਰੈਡਵੁੱਡ ਸਿਟੀ ਦੇ ਪਲਾਨਿੰਗ ਕਮਿਸ਼ਨਰ ਮੈਗੀ ਕਾਰਨੇਹੋ ਨੇ ਵੀ ਇਹ ਕਿਹਾ ਵੀ ਅਸੀਂ ਵੀ ਇਹ ਕੁਛ ਕਰਨ ਜਾ ਰਹੇ ਹਾਂ। ਹੁਣ ਸਾਡੇ ਸ਼ਹਿਰ ਦੇ ਜਿਹੜੇ ਲੋਕ ਆ ਉਹ ਸਾਡੇ ਤੇ ਬਹੁਤ ਔਖੇ ਹੈਗੇ ਆ ਤੇ ਉਹ ਚਾਹੁੰਦੇ ਆ ਵੀ ਇਹ ਕਲੀਨ ਅਪ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਅਜਿਹਾ ਬਿੱਲ ਕੈਲੀਫੋਰਨੀਆ ਦੇ ਸਦਨ ਦੇ ਵਿੱਚ ਆ ਜਿਸ ਦੇ ਨਾਲ ਗੂਗਲ ਤੇ ਮੈਟਾ ਨੂੰ ਡਾਲਰ ਦੇਣੇ ਪੈਣਗੇ ਨਿਊਜ਼ ਦੇ ਲਈ। ਕਹਿੰਦੇ ਵੀ ਪੋਲੀਟੀਕਲ ਕਿਲਿੰਗ ਗਰਾਊਂਡ ਇਹ ਇਹਨਾਂ ਦੇ ਲਈ ਬਣ ਸਕਦੀ ਆ। ਮਾਫੀ ਚਾਹੁੰਦੇ ਆ। ਕਹਿੰਦੇ ਵੀ ਇਸ ਦੇ ਵਿੱਚ ਅੱਗੇ ਤਾਂ ਕੰਮ ਵੱਧ ਰਿਹਾ ਪਰ ਟਾਈਮ ਜਿਹੜਾ ਕਾਫੀ ਘੱਟ ਹੈਗਾ ਆ। ਇਸੇ ਮੁੱਦੇ ਦੇ ਚੱਲਦੇ ਆ ਕੈਨੇਡਾ ਦੇ ਵਿੱਚ ਗੂਗਲ ਤੇ ਫੇਸਬੁੱਕ ਨੇ ਸਾਰੀਆਂ ਨਿਊਜ਼ ਉੱਥੇ ਬੰਦ ਕੀਤੀਆਂ ਹੈਗੀਆਂ ਆ। ਕਹਿੰਦੇ ਵੀ ਕੱਲ ਨੂੰ ਡੂ ਔਰ ਡਾਈ ਟੈਸਟ ਹੋਣਾ ਆ ਸਟੇਟ ਗਵਰਨਮੈਂਟ ਚੈਂਬਰ ਦੇ ਵਿੱਚ। ਅਸੈਂਬਲੀ ਬਿੱਲ 886 ਦੇ ਨਾਲ ਇਹ ਹੋਊਗਾ ਜੀ ਉਹ ਪਾਸ ਹੋ ਜਾਂਦਾ ਵੀ ਜਿਹੜੇ ਟੈਕਨੋਲੋਜੀ ਜਾਇੰਟਸ ਆ ਉਹਨਾਂ ਨੂੰ ਐਨੂਅਲ ਜਿਹੜੇ ਨੈਗੋਸ਼ੀਏਟ ਕਹਿ ਲਓ ਵੀ ਡਾਲਰ ਮਿੱਥੇ ਹੋਣਗੇ ਉਹ ਉਹਨਾਂ ਨੂੰ ਲਮਸਮ ਦੇਣੇ ਪੈਣਗੇ ਫੀਸ, ਜੇ ਉਹ ਆਪਣੀਆਂ ਨਿਊਜ਼ ਆਊਟਲੈਟਸ ਆਪਣੇ ਪਲੇਟਫਾਰਮ ਦੇ ਉੱਤੇ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਚਾਹੁੰਦੇ ਹੈਗੇ ਆ। ਕੈਲੀਫੋਰਨੀਆ ਜਰਨਲਿਜ਼ਮ ਪ੍ਰੀਜ਼ਰਵੇਸ਼ਨ ਐਕਟ ਇਸ ਬਿੱਲ ਦਾ ਨਾਮ ਰੱਖਿਆ ਗਿਆ ਆ। ਬਫੀ ਵਿਕਸ ਜਿਹੜੇ ਅਸੈਂਬਲੀ ਮੈਂਬਰ ਨੇ ਈਸਟ ਬੇ ਤੋਂ, ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀਗਾ। ਸੋ ਸੈਮੀ ਐਨੂਅਲ ਸਸਪੈਂਸ ਫਾਈਲ ਦੇ ਵਿੱਚ ਇਹ ਪਿਆ ਸੀਗਾ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ। ਸੋ ਕਹਿੰਦੇ ਵੀ ਹੁਣ ਇਸ ਬਿੱਲ ਨੂੰ
ਲਿਆਂਦਾ ਜਾ ਸਕਦਾ ਆ ਸਦਨ ਦੇ ਵਿੱਚ, ਤੇ ਇਸ ਦੇ ਉੱਤੇ ਜਿਹੜੀ ਆ ਵੋਟ ਕਰਵਾਈ ਜਾ ਸਕਦੀ ਆ। ਜ਼ਿਆਦਾਤਰ ਕਹਿੰਦੇ ਵੀ ਸਸਪੈਂਸ ਬਿੱਲ ਦੇ ਵਿੱਚ ਜਦ ਕੋਈ ਬਿੱਲ ਜਾਂਦਾ ਹੈ ਤੇ ਇਹਦਾ ਮਤਲਬ ਵੀ ਉਸ ਬਿੱਲ ਦੀ ਮੌਤ ਹੀ ਤਕਰੀਬਨ ਤੈਅ ਹੈਗੀ ਆ। ਸੋ ਵੱਡੇ ਟੈਕ ਜਾਇੰਟਸ ਕੀ ਕੈਲੀਫੋਰਨੀਆ ਦੇ ਵਿੱਚ ਇਦਾਂ ਜਿਹੜੀ ਨਿਊਜ਼ ਏਜੰਸੀਜ਼ ਦੇ ਨਾਲ ਮਿਲ ਕੇ ਚੱਲਣਗੇ, ਇਹ ਹੁਣ ਵੱਡਾ ਜਿਹੜਾ ਉਹ ਸਵਾਲ ਰਹੇਗਾ। ਪਰ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਬਹੁਤ ਸਾਰੀਆਂ ਨਿਊਜ਼ ਏਜੰਸੀਜ਼, ਨਿਊਜ਼ ਪੇਪਰਸ ਦਾ ਕੰਮ ਇਸੇ ਲਈ ਠੱਪ ਹੋ ਗਿਆ ਵੀ ਸਾਰੀਆਂ ਜਿਹੜੀਆਂ ਨਿਊਜ਼ ਆ ਉਹ ਆਨਲਾਈਨ ਅਵੇਲੇਬਲ ਆ, ਤੇ ਉਹਨਾਂ ਸਾਰਿਆਂ ਨੂੰ ਜਿਹੜੀਆਂ ਐਡਸ ਜੋ ਰਾਸ਼ੀ ਬਣਦੀ ਸੀ ਉਹ ਕਾਫੀ ਹੱਦ ਤੱਕ ਘਟ ਚੁੱਕੀ ਆ, ਤੇ ਛੋਟੀਆਂ ਅਖਬਾਰਾਂ, ਛੋਟੇ ਨਿਊਜ਼ ਚੈਨਲਸ ਆਲਰੇਡੀ ਜਿਹੜੇ ਉਹ ਬੰਦ ਹੋ ਰਹੇ ਨੇ। ਮਾਰਗੇਜ ਰੀਫਾਈਨੈਂਸਿੰਗ ਕਾਫੀ ਤੇਜ਼ੀ ਨਾਲ ਵੱਧ ਰਹੀ ਆ, ਕਹਿੰਦੇ 35% ਵਧੀ ਆ ਇੱਕ ਹਫ਼ਤੇ ਦੇ ਵਿੱਚ। ਜਿੱਦਾਂ ਹੁਣ ਇੰਟਰਸਟ ਰੇਟ ਲੋ ਹੋਏ ਹੈਗੇ ਆ, 30 ਸਾਲਾਂ ਦੇ ਫਿਕਸ ਰੇਟ ਹੁਣ ਲਗਭਗ 6.54% ਦੇ ਉੱਤੇ ਹੈਗੇ ਆ। 7,66,550 ਜਿਨ੍ਹਾਂ ਦਾ ਲੋਨ ਆ ਉਹ ਤੋਂ ਘੱਟ ਦੇ ਲਈ ਇੱਕ ਟਾਈਮ ਤੇ 7.5-8% ਦੇ ਕਰੀਬ ਇੰਟਰਸਟ ਰੇਟ ਜਿਹੜਾ ਪਹੁੰਚ ਗਿਆ ਸੀਗਾ। ਸੋ ਇਹਦੇ ਕਰਕੇ ਜਿਹੜੀ ਐਪਲੀਕੇਸ਼ਨਸ ਆ ਲੋਕਾਂ ਦੀਆਂ ਰੀਫਾਈਨਾਂਸ ਕਰਨ ਦੇ ਲਈ, ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਜਾਂ ਘਰ ਲਏ ਹੈਗੇ ਆ, ਉਹ ਕਾਫੀ ਉਹਨਾਂ ਦੇ ਵਿੱਚ ਵਾਧਾ ਹੋਇਆ ਹੈਗਾ। ਜੀ, ਉਧਰ ਹਮਾਸ ਨੇ ਅੱਜ ਜਾਣਕਾਰੀ ਦਿੱਤੀ, ਇੱਕ ਦੀ ਜਿਹੜੀ ਇੰਟਰਨੈਸ਼ਨਲ ਖਬਰ ਦੇ ਵਿੱਚ ਸਵੇਰੇ ਸੀਗਾ ਵੀ ਕਹਿ ਰਹੇ ਸੀ ਵੀ ਜੇ ਹਮਾਸ ਦਾ ਸੀਜ਼ ਫਾਇਰ ਹੁੰਦਾ ਆ ਤਾਂ ਇਰਾਨ ਨਾਲ ਕਹਿੰਦੇ ਵੀ ਅਸੀਂ ਹਮਲਾ ਨਹੀਂ ਕਰਾਂਗੇ। ਉਧਰ ਹਮਾਸ ਨੇ ਹੁਣ ਜਾਣਕਾਰੀ ਦਿੱਤੀ ਆ ਵੀ ਗਾਜ਼ਾ ਦੀਆਂ ਸੀਜ਼ ਫਾਇਰ ਦੇ ਵਿੱਚ ਉਹ ਗੱਲਬਾਤ 'ਚ ਜਿਹੜਾ ਉਹ ਸ਼ਾਮਲ ਨਹੀਂ ਹੋਣਗੇ। ਇਹ ਪੈਲਸਤੀਨ ਇਲਾਕੇ ਦਾ ਆਰਮਡ ਗਰੁੱਪ ਹੈਗਾ ਆ, ਤੇ ਕਹਿੰਦੇ ਵੀ ਇਹ ਐਗਰੀਮੈਂਟ ਦੇ ਲਈ ਇਹਨਾਂ ਦੀ ਗੱਲਬਾਤ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ, ਜਦ ਇਜ਼ਰਾਈਲ ਦੇ ਦੁਆਰਾ ਇਹਨਾਂ ਦੇ ਹੀ ਇੱਕ ਲੀਡਰ ਨੂੰ ਮਾਰ ਦਿੱਤਾ ਗਿਆ ਸੀ, ਅਸੈਸੀਨੇਟ ਕਰ ਦਿੱਤਾ ਗਿਆ ਸੀਗਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇਸ ਦੀ ਆਊਟਲਾਈਨ ਜਿਹੜੇ ਮਈ ਮਹੀਨੇ ਦੇ ਵਿੱਚ ਐਂਡ ਵਿੱਚ ਦੱਸੀ ਸੀ, ਪਰ ਇਜ਼ਰਾਈਲ ਦੇ ਦੁਆਰਾ ਜਿਹੜੀਆਂ ਕੁਝ ਨਵੀਆਂ ਕੰਡੀਸ਼ਨਸ ਇਸ ਵਿੱਚ ਐਡ ਕਰ ਦਿੱਤੀਆਂ ਗਈਆਂ ਆ, ਤੇ ਹੁਣ ਉਹਦੇ ਚੱਲਦਿਆਂ ਹਮਾਸ ਵਾਲਿਆਂ ਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਆ। ਕਤਰ ਦੇ ਵਿੱਚ ਮਿਸਰ ਦੇ ਤੇ ਯੂਐਸ ਦੇ ਜਿਹੜੇ ਮੀਡੀਏਟਰਸ ਆ ਉਹ ਇਹਨਾਂ ਨੇ ਇੱਕ ਦੂਜੇ ਦੇ ਨਾਲ ਇਹਨਾਂ ਨੂੰ ਸੁਲ੍ਹਾ ਕਰਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ, ਪਰ ਇਹੀ ਲੱਗ ਰਿਹਾ ਹੈ ਵੀ ਹੁਣ ਇਹ ਕਿਸੇ ਤਣ ਪੱਤਣ ਨਹੀਂ ਲੱਗੇਗੀ। ਉਥੇ ਮੌਤ ਦਾ ਜਿਹੜਾ ਨਾਚ ਆ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 97 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਮਾਰਕੀਟ ਦੇ ਵਿੱਚ ਜੇ ਦੱਸਿਆ ਜਾਵੇ ਤਾਂ ਅੱਜ ਡਾਓ ਜੋਨ 'ਚ 200 ਤੇ 43 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 40,008 ਦੇ ਉੱਤੇ ਬੰਦ ਹੋਇਆ। S&P 21 ਪੁਆਇੰਟ ਵੱਧ ਕੇ 5455, ਨੈਸਡੈਕ 5 ਪੁਆਇੰਟ ਵੱਧ ਕੇ 17,193। ਸੋਨੇ ਦਾ ਭਾਅ $2400 ਤੇ $91 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ। 10 ਈਅਰ ਯੀਲਡ 3.83%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 58,986 ਤੇ ਇਥੀਰੀਅਮ 2666 US$ ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਤੁਹਾਨੂੰ ਸਤਿਕਾਰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।